ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 3। ਸਰਗੀ ਵੇਲੇ ਪੁਲਿਸ ਆਈ। ਉਹਨਾਂ ਮੌਕਾ ਵਾਰਦਾਤ ਮੁਲਾਇਜ਼ਾ ਕੀਤਾ, ਨਕਸ਼ਾ ਬਣਾਇਆ, ਸਰਵਰ ਤੇ ਗਫੂਰੇ ਦੇ ਬਿਆਨ ਲਏ ਤੇ ਗੋਲੀਆਂ ਕਾਰਤੂਸਾਂ ਦੇ ਖੌਲ ਲੱਭੇ ਤੇ ਨੂਰੇ ਨੂੰ ਪੋਸਟਮਾਰਟਮ ਤੇ ਗਫੂਰੇ ਨੂੰ ਡਾਕਟਰੀ ਮੁਆਇਨੇ ਤੇ ਤਿੱਬੀ ਇਮਦਾਦ ਲਈ ਇੱਕ ਟਾਂਗੇ ਵਿੱਚ ਹਸਪਤਾਲ ਟੋਰਿਆ। ਸਰਵਰ ਆਪੂ ਦੂਜੇ ਟਾਂਗੇ ਵਿੱਚ ਬਹਿ ਗਿਆ। ਗਫੂਰੇ ਦੀ ਬੀਵੀ ਗਫੂਰੇ ਨਾਲ ਬਹਿ ਗਈ। FIR ਵਿੱਚ ਸਰਵਰ ਬਿਆਨ ਦਿੱਤਾ ਸੀ ਕਿ ਉਹ ਰਾਤ ਨੂੰ ਆਪਣੀ ਬੈਠਕ ਵਿੱਚ ਸੁੱਤਾ ਪਿਆ ਸੀ ਕਿ ਉਹਨੂੰ ਛੱਤ ਉੱਪਰ ਕਿਸੇ ਦੇ ਟੁਰਨ ਦਾ ਖੜਾਕ ਆਇਆ। ਉਹਨੇ ਬਾਹਰ ਝਾਤੀ ਪਾਈ ਤੇ ਉਹਨੂੰ 2 ਬੰਦੇ ਦਿਸੇ। ਇੱਕ ਕੋਲ ਬੰਦੂਕ ਸੀ ਤੇ ਦੂਜੇ ਕੋਲ ਰਿਵਾਲਵਰ। ਉਹਨੇ ਭਾਗ ਗਫੂਰੇ ਤੇ ਨੂਰੇ ਨੂੰ ਸੱਦ ਮਾਰੇ ਤੇ ਇੱਕ ਡਾਕੂ ਉਹਦੇ ਉੱਤੇ ਫਾਇਰ ਕੀਤਾ। ਉਹ ਡਿੱਗ ਪਿਆ ਤੇ ਇੰਨੇ ਵਿੱਚ ਭਾਗ ਗਫੂਰਾ ਤੇ ਨੂਰਾ ਵੀ ਡਾਂਗ ਸੋਟਾ ਲੈ ਕੇ ਅੱਪੜ ਗਏ। ਦੂਜੇ ਡਾਕੂ ਜਿਹੜਾ ਪੌੜੀਆਂ ਕੋਲ ਹਨੇਰੇ ਵਿੱਚ ਖਲੋਤਾ ਸੀ, ਰਿਵਾਲਵਰ ਨਾਲ ਪਹਿਲਾਂ ਭਾ ਨੂਰੇ ਉੱਤੇ ਫਾਇਰ ਕੀਤਾ, ਫਿਰ ਛੱਤ ਰਾਹੀਂ ਨੱਸਦਿਆਂ ਹੋਇਆਂ ਰਿਵਾਲਵਰ ਵਾਲੇ ਭਾ ਗਫੂਰੇ ਨੂੰ ਵੀ ਗੋਲੀ ਮਾਰ ਦਿੱਤੀ। ਇਹਨਾਂ ਵਿੱਚ ਇੱਕ ਅਨੂ ਕੁਮਾਰ ਸੀ, ਦੂਜਾ ਖੁਰੇ ਕੌਣ। ਇਸ ਬਿਆਨ ਵਿੱਚ ਨੱਜੀ ਦਾ ਕੋਈ ਜ਼ਿਕਰ ਨਹੀਂ ਸੀ। ਥਾਣੇਦਾਰ ਪੁੱਛਿਆ ਤੇ ਉਹ ਮੁੱਕਰ ਗਿਆ। ਥਾਣੇਦਾਰ ਵੀ ਦੜ ਵੱਟ ਗਿਆ। ਉਹਨੇ ਆਪਣੇ ਰਿਵਾਲਵਰ ਤੇ ਗੋਲੀਆਂ ਚਲਾਉਣ ਦਾ ਵੀ ਜ਼ਿਕਰ ਨਾ ਕੀਤਾ। ਗਫੂਰੇ ਆਖਿਆ, ਜੋ ਬਿਆਨ ਸਰਵਰ ਦਿੱਤਾ ਹੈ ਮੇਰਾ ਵੀ ਉਹ ਬਿਆਨ ਹੈ। ਪੁਲਿਸ ਉਸੇ ਵੇਲੇ ਜਾ ਕੇ ਅਨਵਰ ਤੇ ਬਾਸੂ ਨੂੰ ਹਥਕੜੀਆਂ ਲਾ ਲਈਆਂ ਤੇ ਲਿਆ ਕੇ ਹਵਾਲਾਤੇ ਡੱਕ ਦਿੱਤਾ। ਹਸਪਤਾਲ ਅਪੜਨ ਤੋਂ ਪਹਿਲਾਂ ਗਫੂਰੇ, ਜਿੱਦੀ ਲਹੂ ਬਹੁਤਾ ਵਗ ਜਾਣ ਨਾਲ ਹਾਲਤ ਖਰਾਬ ਹੋ ਰਹੀ ਸੀ ਤੇ ਫੱਟ ਵਿੱਚ ਡਾਢੀ ਪੀੜ ਹੋ ਰਹੀ ਸੀ, ਆਪਣੀ ਬੀਵੀ ਬਾਗਾ ਨੂੰ ਆਖਿਆ, ਮੈਂ ਬਚਣਾ ਕੋਈ ਨਹੀਂ, ਗੋਲੀ ਮੇਰਾ ਅੰਦਰ ਪਾੜ ਛੱਡਿਆ ਏ, ਤੂੰ ਧਿਆਨ ਨਾਲ ਮੇਰੀ ਗੱਲ ਸੁਣ। ਸਰਵਰ ਉੱਤੇ ਇਤਬਾਰ ਨਾ ਕਰੀ, ਨਾ ਬਾਲਾਂ ਦਾ ਵਿਸਾ ਖਾਈ। ਬੇਤਰੇ ਫਲਕ ਸ਼ੇਰ ਨੂੰ ਨਾਨਕਿਆਂ ਉੱਤੇ ਗੱਲ ਦੇਵੀਂ। ਮੈਨੂੰ ਕਿਸੇ ਡਾਕੂ ਦੀ ਗੋਲੀ ਨਹੀਂ ਲੱਗੀ, ਉਹਦੇ ਕੋਲ ਤੇ ਬੰਦੂਕ ਸੀ। ਮੈਨੂੰ ਸਰਵਰ ਦੀ ਗੋਲੀ ਲੱਗੀ ਏ ਤੇ ਉਹਨੇ ਜਾਣ ਕੇ ਮਾਰੀ ਏ। ਨੂਰੇ ਨੂੰ ਵੀ ਉਹਦੀ ਗੋਲੀ ਲੱਗੀ। ਉਹ 2 ਨਹੀਂ ਇੱਕੋ ਬੰਦਾ ਸੀ ਤੇ ਡਾਕਾ ਮਾਰਨ ਨਹੀਂ ਆਇਆ ਸੀ, ਸੁਨਿਆਰੀ ਨੂੰ ਲੈਣ ਆਇਆ ਸੀ। ਖੋਰੇ ਬਾਗਾਂ ਵਾਲੀ ਦਾ ਹੋਵੇ, ਉਹਦਾ ਕੋਈ ਪੁਰਾਣਾ ਯਾਰ। ਉਹ ਅਨਵਰ ਜਾਂ ਬਾਸੂ ਕੁਮਾਰ ਵੀ ਨਹੀਂ ਸੀ। ਬਾਸੂ ਲੰਗਾ ਹੈ ਤੇ ਅਨਵਰ ਮਦਰੇ ਕਰਦਾ। ਇਹ ਕੋਈ ਚੰਗਾ ਉੱਚਾ ਲੰਮਾ ਜਵਾਨ ਬੰਦਾ ਸੀ। ਤੂੰ ਸਰਵਰ ਨੂੰ ਕਿਸੇ ਗੱਲ ਦਾ ਪਤਾ ਨਾ ਲੱਗਣ ਦੇਵੀਂ। ਉਹਦੇ ਨਾਲ ਦੁਸ਼ਮਣੀ ਦੀ ਕੋਈ ਲੋੜ ਨਹੀਂ, ਬੜਾ ਕੁੱਤਾ ਬੰਦਾ ਏ। ਇਹ ਸਾਰਾ ਉਹਨੇ ਭੋਏ ਲਈ ਕੀਤਾ ਏ ਤਾਂ ਜੇ ਉਹ ਕੱਲਾ ਵਾਰਸ ਬਣ ਜਾਏ। ਉਹਨੇ ਹੁੰਦੇ ਵਸ ਛੋਰ ਨੂੰ ਵੀ ਨਹੀਂ ਛੱਡਣਾ। ਉਹਦੀ ਬੀਵੀ ਆਖਿਆ, ਛੋਰ ਨੂੰ ਸੱਤੇ ਖੈਰਾਂ ਨੇ, ਤੂੰ ਫਿਕਰ ਨਾ ਕਰ, ਤੂੰ ਵੀ ਠੀਕ ਹੋ ਜਾਏਗਾ। ਮੈਂ ਸਾਰਾ ਤਮਾਸ਼ਾ ਅੱਖੀ ਵੇਖਿਆ ਏ। ਬਿਰਾ ਨੂੰ ਬਿਰਾਵਾਂ ਦਾ ਖੂਨ ਕਰਦਿਆਂ ਐਸ ਨਖੁੱਟੀ ਭੋਏ ਖੂਨ ਸਫੈਦ ਕਰ ਛੱਡੇ ਨੇ। ਪਰ ਤੂੰ ਪੁਲਿਸ ਨੂੰ ਗੋਲ ਮੋਲ ਬਿਆਨ ਕਿਉਂ ਦਿੱਤਾ ਏ? ਅਸਲ ਗੱਲ ਕਿਉਂ ਨਹੀਂ ਦੱਸੀ? ਕੀ ਫਾਇਦਾ ਏ? ਪੁਲਿਸ ਨੂੰ ਮੋਇਆਂ ਕੋਲੋਂ ਕੀ ਲੱਭਣਾ ਏ? ਉਹ ਜਿਉਂਦਿਆਂ ਦੀ ਏ। ਮੂੰਹਾਂ ਦੇ ਮੁਲਾਜ਼ੇ ਤੇ ਪੱਗਾਂ ਨੂੰ ਸਲਾਮ। ਉਸ ਕੁੱਤੇ ਨਾਲ ਵੈਰ ਪਾਉਣ ਦੀ ਕੀ ਲੋੜ ਏ? ਜੇ ਉਹ ਅੰਦਰ ਨਾ ਹੋਇਆ ਤੇ ਉਹਨੇ ਹੋਰ ਨੁਕਸਾਨ ਕਰਨਾ ਏ। ਉਹਦੀ ਸਵਾਣੀ ਆਖਿਆ, ਤੂੰ ਡਰ ਨਹੀਂ, ਪੂਰੀ ਗੱਲ ਦੱਸ ਪੁਲਿਸ ਨੂੰ, ਸਹੀ ਬਿਆਨ ਦੇ। ਉਹਦਾ ਖੂਨ ਸਫੈਦ ਹੋ ਗਿਆ ਤੇ ਅਸੀਂ ਕਿਉਂ ਪਰਦੇ ਪਾਉਂਦੇ ਰਹੀਏ? ਮੈਂ ਉਹਨੂੰ ਫਾਹੇ ਲਵਾ ਕੇ ਛੱਡਾਂਗੀ। ਹਸਪਤਾਲ ਅੱਪੜ ਕੇ ਉਹਨਾਂ ਗਫੂਰੇ ਦੇ ਸੀਨੇ ਦੇ ਐਕਸਰੇ ਕਰਾਏ। ਡਾਕਟਰ ਆਖਿਆ, ਆਪਰੇਸ਼ਨ ਖਤਰਨਾਕ ਏ, ਗੋਲੀ ਅੰਦਰ ਏ, ਪਰ ਕਰਨਾ ਜ਼ਰੂਰੀ ਏ। ਗਫੂਰੇ ਦੀ ਸਵਾਣੀ ਥਾਣੇਦਾਰ ਨੂੰ ਇੱਕ ਪਾਸੇ ਸੱਦਿਆ ਤੇ ਸਿਰ ਤੋਂ ਚੁੰਨੀ ਲਾ ਕੇ ਉਹਦੇ ਪੈਰਾਂ ਉੱਤੇ ਰੱਖ ਦਿੱਤੀ। ਭੈਣੇ, ਇਹ ਕੀ ਫਿਕਰ ਨਹੀਂ ਏ, ਤੇਰੀ ਕੋਈ ਆਪਣੀ ਵੀ ਭੈਣ ਹੋਵੇਗੀ, ਉਹਦਾ ਵਾਸਤਾ ਹੀ। ਉਸ ਆਖਿਆ, ਇਨਸਾਫ ਕਰੀ, ਅੱਗੇ ਅੱਲਾ ਨੂੰ ਜਵਾਬ ਦੇਣਾ ਹੀ। ਕੋਈ ਖਾਸ ਗੱਲ ਏ ਭੈਣ? ਆਹੋ, ਮੈਨੂੰ ਦੱਸ, ਮੈਂ ਤੈਨੂੰ ਭੈਣ ਆਖਿਆ ਏ। ਸੱਚ ਹੋਈ ਤੇ ਤੇਰਾ ਮੇਰਾ ਅੱਲਾ ਗਵਾਹ ਏ, ਮੈਂ ਪੂਰਾ ਇਨਸਾਫ ਕਰਾਂਗਾ। ਗਫੂਰੇ ਦਾ ਬਿਆਨ ਲੈ, ਚੱਲ ਆ ਮੇਰੇ ਨਾਲ। ਆਪਰੇਸ਼ਨ ਤੋਂ ਪਹਿਲਾਂ ਗਫੂਰੇ ਡਾਕਟਰ ਦੇ ਸਾਹਮਣੇ ਥਾਣੇਦਾਰ ਨੂੰ ਆਪਣਾ ਬਿਆਨ ਲਿਖਵਾਇਆ ਤੇ ਅੰਗੂਠਾ ਲਾਇਆ। ਡਾਕਟਰ ਤਸਦੀਕ ਕੀਤੀ ਬਈ ਇਹ ਬਿਆਨ ਉਹਦੇ ਸਾਹਮਣੇ ਹੋਇਆ ਹੈ ਤੇ ਸਹੀ ਹੈ। ਫਿਰ ਉਹਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ। ਗੋਲੀ ਉਹਨਾਂ ਕੱਢ ਲਈ, ਪਰ ਨਾਲ ਹੀ ਉਹਦੇ ਸਾਹ ਵੀ ਪੂਰੇ ਹੋ ਗਏ। ਉਹਦੇ ਫੇਫੜੇ ਪਾਟ ਗਏ ਸਨ। ਸਰਵਰ ਦੀ ਲੱਤ ਵਿੱਚੋਂ ਵੀ LG ਕਾਰਤੂਸ ਦਾ ਛਰਾ ਕੱਢਿਆ ਗਿਆ ਤੇ ਉਹਦੇ ਚੁਫੇਰੇ ਪੁਲਿਸ ਪਹਿਰਾ ਲਾ ਦਿੱਤਾ।
ਸਾਰੇ ਪਿੰਡਾਂ ਵਿੱਚ ਇਸ ਦੋਹਰੇ ਕਤਲ ਦੀ ਧੁੰਮ ਪੈ ਗਈ। ਕੋਈ ਆਖਦਾ ਡਾਕੂ ਸਨ, ਕੋਈ ਸਮਝਦਾ ਘੁਮਿਆਰਾਂ ਆਪਣਾ ਵੱਟਾ ਲਿਆਏ, ਤੇ ਅਨਵਰ ਮਸੀਤ ਦੇ ਲਾਊਡ ਸਪੀਕਰ ਉੱਤੇ ਜਿਹੜਾ ਐਲਾਨ ਕੀਤਾ ਸੀ ਉਹ ਪੂਰਾ ਕਰ ਵਿਖਾਇਆ ਹੈ। ਤੇ ਹੁਣ ਦੋਵੇਂ ਭਰਾ ਫਾਹੇ ਲੱਗ ਜਾਣਗੇ ਜਾਂ ਉਮਰ ਕੈਦ ਦੀ ਸਜ਼ਾ ਭੋਗਣਗੇ। ਪਰ ਜਦੋਂ ਦੂਜੇ ਦਿਨ ਚੌਕੀ ਵਾਲਿਆਂ ਬਿਆਨ ਲੈ ਕੇ ਦੋਵਾਂ ਭਰਾਵਾਂ ਨੂੰ ਛੱਡ ਦਿੱਤਾ, ਸਾਰਾ ਪਿੰਡ ਹੈਰਾਨ ਰਹਿ ਗਿਆ। ਥਾਣੇਦਾਰ ਨੂੰ ਸਿਰਫ ਚੌਧਰੀ ਅਕਬਰ ਦੀ ਰੁਕਾਵਟ ਦਾ ਡਰ ਸੀ। ਉਹ ਤਗੜਾ ਤੇ ਪਹੁੰਚ ਵਾਲਾ ਬੰਦਾ ਸੀ, ਪਰ ਉਹ ਰੁਕਾਵਟ ਆਪੂ ਦੂਰ ਹੋ ਗਈ। ਚੌਧਰੀ ਅਕਬਰ ਗਫੂਰੇ ਤੇ ਨੂਰੇ ਦੀਆਂ ਸਵਾਣੀਆਂ ਕੋਲੋਂ ਸਾਰੀ ਗੱਲ ਪੁੱਛੀ ਤੇ ਆਖਿਆ, ਤੌਬਾ ਤੌਬਾ, ਕਿਆਮਤ ਨੇੜੇ ਆ ਗਈ ਏ। ਇਹੋ ਜਿਹੇ ਬਿਰਾ ਬਤਰੀਏ ਦੀ ਹਮਾਇਤ ਕਰਕੇ ਮੈਂ ਆਪਣੀ ਆਖਰਤ ਖਰਾਬ ਨਹੀਂ ਕਰ ਸਕਦਾ। ਉਹਨੇ ਆਖਿਆ, ਅੱਜ ਤੋਂ ਤੁਸੀਂ ਸਾਰੇ ਮੈਨੂੰ ਆਪਣਾ ਚਾਚਾ ਨਹੀਂ ਪਿਓ ਸਮਝੋ। ਮੈਂ ਉਹਨੂੰ ਫਾਹੇ ਲਵਾ ਕੇ ਛੱਡਾਂਗਾ। ਕੁਝ ਦਿਨਾਂ ਪਿੱਛੋਂ ਜਦੋਂ ਸਰਵਰ ਆਪਣੇ ਬਿਰਾਵਾਂ ਨੂੰ ਕਤਲ ਕਰਨ ਦੇ ਇਲਜ਼ਾਮ ਵਿੱਚ ਚਲਾਨ ਹੋਇਆ, ਲੋਕਾਂ ਨੂੰ ਯਕੀਨ ਨਾ ਹੁੰਦਾ ਭਈ ਇੰਜ ਵੀ ਹੋ ਸਕਦਾ ਹੈ। ਭੋਏ ਜਾਇਦਾਦ ਲਈ ਬਿਰਾ ਆਪਣੇ 2 ਬਿਰਾਵਾਂ ਨੂੰ ਕਤਲ ਕਰ ਸਕਦਾ ਹੈ। ਪਰ ਜਿਹੜੇ ਸਰਵਰ ਦੇ ਚਾਲਿਆਂ ਤੋਂ ਵਾਕਿਫ ਸਨ, ਉਹਨਾਂ ਨੂੰ ਛੇਤੀ ਯਕੀਨ ਆ ਗਿਆ। ਪਿੰਡ ਘਰ ਵਿੱਚ ਕਹਾਣੀਆਂ ਟੁਰੀਆਂ ਤੇ ਅਖਬਾਰਾਂ ਵਿੱਚ ਖਬਰਾਂ ਛਪੀਆਂ, ਸਰਵਰ ਦਾ ਬਿਮਾਰ ਪਿਓ ਐਸੇ ਸਦਮੇ ਨਾਲ ਮਰ ਗਿਆ। ਬਾਗਾ ਵਾਲੀ ਦੇ ਚੌਧਰੀਆਂ ਸਲਾਹ ਦਿੱਤੀ ਵੀ ਨੱਜੀ ਨੂੰ ਧੋਖੇ ਨਾਲ ਸੱਦਣ ਤੇ ਡੱਕੀ ਰੱਖਣ ਦਾ ਮੁਕੱਦਮਾ ਨਵੇਂ ਸਿਰਿਓਂ ਕੀਤਾ ਜਾਏ। ਪਰ ਇੱਕ ਤੇ ਸਰਵਰ ਇਹਦੇ ਨਾਲੋਂ ਵੱਡੇ ਮੁਕੱਦਮੇ ਵਿੱਚ ਫਸ ਗਿਆ ਸੀ, ਦੂਜਾ ਕੁੜੀ ਦਾ ਮਾਮਲਾ ਸੀ। ਹੋਰ ਬਦਨਾਮੀ ਹੁੰਦੀ। ਵਕੀਲ ਹਰ ਗੰਦੀ ਮੰਦੀ ਗੱਲ ਖੋਲ ਕੇ ਪੁੱਛਦਾ। ਸੁਨਹਿਰਿਆਂ ਆਖਿਆ, ਅੱਲਾ ਆਪੂ ਇਨਸਾਫ ਕਰ ਦਿੱਤਾ ਹੈ, ਸਾਨੂੰ ਕਿਸੇ ਦੁਨਿਆਵੀ ਅਦਾਲਤ ਵਿੱਚ ਜਾਣ ਦੀ ਲੋੜ ਨਹੀਂ ਰਹੀ। ਪਰ ਉਹ ਡਾਕੂ ਕੌਣ ਸਨ? ਜਿੱਥੇ ਵੀ 4 ਬੰਦੇ ਇਕੱਠੇ ਹੁੰਦੇ, ਅਖੀਰ ਉੱਤੇ ਇਹ ਸਵਾਲ ਜ਼ਰੂਰ ਇੱਕ ਦੂਜੇ ਕੋਲੋਂ ਪੁੱਛਦੇ। ਬਾਜ਼ੇ ਆਖਦੇ ਡਾਕੂ ਨਹੀਂ ਸਨ, ਬਾਗਾਂ ਵਾਲੀ ਦੇ ਚੌਧਰੀਆਂ ਦਾ ਘਲਿਆ ਹੋਇਆ ਕੋਈ ਬੰਦਾ ਸੀ ਜਿਹੜਾ ਸੁਨਿਆਰੀ ਕੁੜੀ ਨੂੰ ਛੁਡਾ ਕੇ ਲੈ ਗਿਆ। ਬਾਜ਼ੇ ਆਖਦੇ ਨਹੀਂ, ਚੋਰ ਡਾਕੂ ਸਨ। ਘਰ ਵਾਲੇ ਜਾਗ ਪਏ ਤੇ ਲੜਾਈ ਹੋ ਗਈ ਤੇ ਸੁਨਿਆਰੀ ਕੁੜੀ ਨੂੰ ਨੱਸਣ ਦਾ ਮੌਕਾ ਲੱਭ ਗਿਆ। ਪਰ ਉਹ ਆਪਣੇ ਘਰ ਕਿਵੇਂ ਆਪੜੀ? ਕੌਣ ਉਹਨੂੰ ਬਾਗਾਂ ਵਾਲੀ ਛੱਡ ਗਿਆ? ਇਹਦਾ ਕਿਸੇ ਨੂੰ ਪਤਾ ਨਾ ਲੱਗਦਾ, ਨਾ ਨੱਜੀ ਕੁਝ ਦੱਸਦੀ। ਆਪਣੇ ਘਰ ਵਾਲਿਆਂ ਨੂੰ ਵੀ ਉਹਨੇ ਇਹ ਦੱਸਿਆ ਸੀ ਭਈ ਉਹ ਨਹੀਂ ਜਾਣਦੀ ਉਹ ਕੌਣ ਸੀ, ਪਰ ਉਹ ਡਾਕਾ ਮਾਰਨ ਨਹੀਂ, ਉਹਨੂੰ ਛੁਡਾਉਣ ਆਇਆ ਸੀ। ਰੱਬ ਉਹਦਾ ਭਲਾ ਕਰੇ। ਕੀ ਦੱਸਾਂਗੇ ਭਈ ਕੌਣ ਸੀ ਤੇ ਤੇਰਾ ਕੀ ਲੱਗਦਾ ਸੀ? ਵੱਡੇ ਬਿਰਾ ਮੱਤ ਦਿੱਤੀ, ਬਸ ਤੂੰ ਆਖ ਡਾਕੂ ਹੀ ਸਨ। ਮੌਕਾ ਲੱਭ ਗਿਆ ਤੇ ਤੂੰ ਨੱਸ ਆਈ। ਘੋੜੀ ਵਾਲੀ ਗੱਲ ਦੱਸਣ ਦੀ ਵੀ ਕੋਈ ਲੋੜ ਨਹੀਂ। ਪਹਿਲਾਂ ਤੇ ਜੀਰੂ ਬਸ਼ੀਰੂ ਮੀਆਂ ਅਬਦਲ ਤੇ ਖਾਲਿਦ ਇਹ ਹੀ ਸਮਝਦੇ ਰਹੇ ਭਈ ਜੂਰੇ ਤੇ ਮੂਦੇ ਨੱਜੀ ਨੂੰ ਆਜ਼ਾਦ ਕਰਾਇਆ ਹੈ, ਪਰ ਉਹਨਾਂ ਲਾ ਇਲਮੀ ਦਾ ਇਜ਼ਹਾਰ ਕੀਤਾ। ਖਾਲਿਦ ਆਖਿਆ, ਕਿਸੇ ਨੇਕੀ ਕੀਤੀ ਏ, ਪਰ 2 ਬੰਦੇ ਮਾਰ ਕੇ। फिर ये खबर अखबारों में छप गई, ज़मीन की खातर भाई के हाथों 2 सगे भाइयों का कत्ल। शुक्र है असल मुजरम फड़िया गया है, नहीं तो मलक मुराद अली ये भी ओहदे ते पा देना सी। खालिद सोचिया।